ਖਬਰਾਂ ਦੀ ਸ਼ੁਰੂਆਤ ਕਰੀਏ ਪੰਜਾਬ ਦੇ ਪਾਣੀਆਂ ਤੋਂ। ਸ਼ਰਮਾ ਜੀ, ਪੰਜਾਬ ਤੇ ਹਰਿਆਣਾ ਦੇ ਵਿਚਾਲੇ ਕਹਿੰਦੇ ਪਾਣੀਆਂ ਨੂੰ ਲੈ ਕੇ ਜੰਗ ਫਿਰ ਛਿੜ ਗਈ ਹੈ। ਹਿੰਦ ਪਾਕ ਵਾਲਾ ਮਾਹੌਲ ਬਣ ਗਿਆ ਜੀ ਇੱਕ ਵਾਰ ਫਿਰ ਤੋਂ। ਪ੍ਰਵੀਨ ਜੀ, ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਹੋਰੀ ਸਾਹਮਣੇ ਆਉਂਦੇ ਨੇ ਤੇ ਆ ਕੇ ਮੀਡੀਆ ਚੋਂ ਬਿਆਨੀ ਕਰਦੇ ਨੇ ਜੀ ਕਿ ਪੰਜਾਬ ਸਾਡੇ ਨਾਲ ਧੱਕਾ ਕਰ ਰਿਹਾ ਹੈ, ਸਾਡਾ ਪਾਣੀ ਰੋਕ ਲਿਆ ਜੀ ਉਹਨਾਂ ਨੇ। ਸਾਡੇ ਨਾਲ ਧੋਖਾ ਹੋ ਗਿਆ, ਸਾਨੂੰ ਪਾਣੀ ਦੇਣਾ ਬੰਦ ਕਰਤਾ, ਅਸੀਂ ਪੀਣ ਵਾਲੇ ਪਾਣੀ ਦੀ ਮੰਗ ਕਰ ਰਹੇ ਹਾਂ, ਸਾਨੂੰ ਪਾਣੀ ਨਹੀਂ ਦਿੱਤਾ ਜਾ ਰਿਹਾ, ਸਾਨੂੰ ਸਿਰਫ 4000 ਕਿਊਸਕ ਪਾਣੀ ਮਿਲ ਰਿਹਾ ਜਦੋਂ ਕਿ 9500 ਕਿਊਸਕ ਪਾਣੀ ਸਾਨੂੰ ਮਿਲਦਾ। ਠੀਕ ਹੈ। ਸੋ ਇਸ ਤਰ੍ਹਾਂ ਦੀ ਬਿਆਨੀ ਤੇ ਉਹਨਾਂ ਨੇ ਇੰਜ ਦਿਖਾਉਣ ਦੀ ਕੋਸ਼ਿਸ਼ ਕੀਤੀ ਜਿਵੇਂ ਪੰਜਾਬ ਸਰਕਾਰ ਨੇ ਉਹਨਾਂ ਨਾਲ ਕੋਈ ਵਧੀਕੀ ਕੀਤੀ ਹੋਵੇ, ਕੋਈ ਧੱਕਾ ਕੀਤਾ ਹੋਵੇ। ਅਸਲ 'ਚ ਇਹ ਸਾਰਾ ਪਹਿਲੂ ਹੈ BBM ਦੀ ਪਿਛਲੇ ਦਿਨੀ ਹੋਈ ਬੈਠਕ ਦਾ ਜੀ। BBM ਦੇ ਜਿਹੜੀ ਐਨੂਅਲ ਤੌਰ ਦੇ ਉੱਤੇ ਜਾਂ ਕੁਝ ਮਹੀਨਿਆਂ ਬਾਅਦ ਜਿਹੜੀ ਰੂਟੀਨ ਬੈਠਕਾਂ ਹੁੰਦੀਆਂ ਨੇ, ਉਸੇ ਤਰ੍ਹਾਂ ਦੀ ਬੈਠਕ ਸੀ। ਫਰਕ ਇਹ ਹੈ ਕਿ ਪਹਿਲਾਂ ਵੀ ਇਹ ਵਰਤਾਰੇ ਹੁੰਦੇ ਰਹੇ ਨੇ, ਪਹਿਲਾਂ ਵੀ ਇਸ ਤਰ੍ਹਾਂ ਬੈਠਕਾਂ ਹੁੰਦੀਆਂ ਰਹੀਆਂ ਨੇ, ਪਹਿਲਾਂ ਵੀ ਪਾਣੀ ਦੀ ਫਰਮਾਇਸ਼ ਨੂੰ ਲੈ ਕੇ ਜਿੰਨਾ ਜਾ ਰਿਹਾ, ਕਿੰਨਾ ਕਦੋਂ ਤੱਕ ਜਾਣਾ, ਕਿਵੇਂ ਜਾਣਾ, ਉਹਨੂੰ ਲੈ ਕੇ ਕੁਝ ਨਾ ਕੁਝ ਕਾਗਜ਼ੀ ਪੱਤਰੀ ਕੰਮ ਹੁੰਦਾ ਰਿਹਾ। ਪਰ ਉਹਦਾ ਕਦੇ ਏਦਾਂ ਰਾਜਨੀਤਿਕ ਨਹੀਂ ਹੋਇਆ ਸੀ ਜਿਸ ਤਰ੍ਹਾਂ ਹੁਣ ਹੋਇਆ। ਸਹੀ ਹੋਇਆ ਕਿ ਉੱਥੇ ਜਦੋਂ ਬੈਠਕ ਹੋਈ ਤੇ ਬੈਠਕ ਤਾਂ ਵੈਸੇ ਤਾਂ ਜ਼ਿਆਦਾਤਰ ਹੁਣ BBMB ਦੇ ਉੱਤੇ ਕੇਂਦਰ ਦਾ ਹੀ ਕਬਜ਼ਾ, ਹਰਿਆਣਾ ਦੇ ਨੁਮਾਇੰਦੇ, ਹਿਮਾਚਲ ਦੇ ਨੁਮਾਇੰਦੇ, ਏਦਾਂ ਬਾਹਰੋਂ ਪੰਜਾਬ ਤਾਂ ਉਹਦੇ ਵਿੱਚੋਂ ਲਗਭਗ ਮੰਤਰੀ ਵਰਗਾ ਹੀ ਹੋਇਆ ਪਿਆ। ਸਹੀ। ਪਰ ਫਿਰ ਵੀ ਸਾਡੇ ਜਿਹੜੇ ਇੱਕ ਮਤਲਬ ਕਿ ਅਫਸਰ ਅਧਿਕਾਰੀ ਨੇ, ਜਿਹੜੇ ਮੰਨੇ ਜਾਂਦੇ ਨੇ ਕਿ ਉਹ ਬੜੇ ਦਸਤਾਵੇਜੀ ਤੌਰ ਤੇ ਗੱਲ ਕਰਦੇ ਨੇ, ਸਿਧਾਂਤਵਾਦੀ ਨੇ ਤੇ ਜਿੱਥੇ ਅੜ ਗਏ ਅੜ ਜਾਂਦੇ ਨੇ, ਕ੍ਰਿਸ਼ਨ ਕੁਮਾਰ, ਤੇ ਕਹਿੰਦੇ ਕਿ ਉਹ ਬੈਠਕ ਦੇ ਵਿੱਚ ਗੱਲ ਹੋਈ ਕਿ ਜੀ ਸਾਨੂੰ 8500 ਕਿਊਸਕ ਪਾਣੀ ਦੇ ਦਿਆ ਕਰੋ। ਠੀਕ ਹੈ। ਤੇ ਸਾਨੂੰ ਪੀਣ ਵਾਲੇ ਪਾਣੀ ਦੀ ਕਮੀ ਹੈ। ਤੇ ਇਸ ਸਭ ਦੇ ਦਰਮਿਆਨ ਕ੍ਰਿਸ਼ਨ ਕੁਮਾਰ ਕਹਿੰਦੇ ਇਸ ਗੱਲ ਨੂੰ ਅੜ ਗਏ ਕਿ ਤੁਹਾਡਾ ਜਿਹੜਾ ਐਨੂਅਲ ਸਰਕਲ ਹੈ ਪਾਣੀ ਜਾਣ ਦਾ 9500 ਕਿਊਸਕ ਵਾਲਾ, ਉਹ 20 ਮਈ ਨੂੰ ਖਤਮ ਹੋਣਾ ਹੁੰਦਾ ਜੀ। ਫਿਰ ਦੁਬਾਰਾ 21 ਮਈ ਤੋਂ ਨਵੇਂ ਸਿਰੇ ਤੋਂ ਫਿਰ ਉਹ ਸਾਲ ਦਾ ਸ਼ੁਰੂ ਹੋ ਜਾਂਦਾ। ਸੋ ਜਿਹੜਾ ਸਾਲ ਦਾ ਪੂਰਾ ਸਰਕਲ ਹੈ। ਪਰ ਕਹਿੰਦੇ ਜਿੰਨਾ ਪਾਣੀ ਤੁਸੀਂ 20 ਮਈ ਤੱਕ ਲੈਣਾ ਸੀ, ਉਹ ਤੁਸੀਂ ਮਾਰਚ ਮਹੀਨੇ 'ਚ ਆਪਣੀ ਹੱਦ ਨਿਬੇੜ ਚੁੱਕੇ ਹੋ। ਕੁੱਲ ਪਾਣੀ ਹਰਿਆਣੇ ਨੂੰ ਜਿੰਨਾ ਜਾਂਦਾ ਹੈ 9500 ਕਿਊਸਕ ਪਾਣੀ ਦੇ ਹਵਾਲੇ ਨਾਲ, ਕਿ ਤੁਸੀਂ ਉਹ ਆਪਣੀ ਹੱਦ ਮਾਰਚ ਮਹੀਨੇ 'ਚ ਖਤਮ ਕਰ ਲਈ। ਹੁਣ ਤੁਹਾਨੂੰ ਉਹ ਤੋਂ ਬਿਨਾਂ ਸਿਰਫ ਇਸ ਲਈ ਕਿ ਹਰਿਆਣੇ ਦੇ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਕਿੱਲਤ ਨਾ ਆਵੇ, ਕੋਈ ਮੁਸ਼ਕਿਲ ਆਵੇ, ਅਸੀਂ ਆਪਣੇ ਵਾਲੇ ਚੋਂ 4000 ਕਿਊਸਕ ਪਾਣੀ ਤੁਹਾਨੂੰ ਤਾਂ ਵੀ ਦੇ ਰਹੇ ਹਾਂ। ਤੇ ਇਸ ਲਈ ਇਹ ਤੋਂ ਵੱਧ ਪਾਣੀ ਦੇਣ ਦੀ ਸਾਡੇ ਕੋਲ ਸਮਰੱਥਾ ਨਹੀਂ। ਡੈਮਾਂ 'ਚ ਪਿਛਲੀ ਵਾਰ ਅੱਜ ਦੀ ਤਰੀਕਾ 'ਚ ਚੈੱਕ ਕਰਕੇ ਦੇਖੋ, ਪਾਣੀ 2-3 ਡੈਮਾਂ 'ਚ ਘਟਿਆ ਹੋਇਆ। ਹਾਂਜੀ। ਤੇ ਇਸੇ ਤਰ੍ਹਾਂ ਉਹ ਕਹਿੰਦੇ ਕਿ ਮੂਹਰੇ ਝੋਨੇ ਦੀ ਸੀਜ਼ਨ ਆ ਰਿਹਾ ਤੇ ਅਸੀਂ ਹੁਣ ਆਪਣੀਆਂ ਨਹਿਰਾਂ ਦੇ ਰਾਹੀਂ ਪਾਣੀ ਪਹੁੰਚਾਇਆ ਜਿੱਥੇ ਉੱਥੇ ਲੋੜ ਹੈ ਸਾਨੂੰ। ਸੋ ਇਸ ਲਈ ਕਹਿੰਦੇ ਸਾਡੇ ਕੋਲ ਵਾਧੂ ਪਾਣੀ ਹੈ ਨਹੀਂਗਾ, ਜਦੋਂ ਡੈਮ ਭਰ ਜਾਣਗੇ, ਦੂਏ ਤੀਏ ਹੋਣਗੇ, ਫਿਰ ਦੁਬਾਰਾ ਆਪਾਂ ਦੇਖ ਸਕਦੇ ਹਾਂ, ਫਿਲਹਾਲ ਨਹੀਂ ਜੀ। ਹੁਣ ਇੱਥੇ ਗੱਲ ਖਤਮ ਹੋ ਗਈ ਤੇ ਉਹ ਤੋਂ ਬਾਅਦ ਨਾਇਬ ਸੈਣੀ ਨੇ ਆਪਣੀ ਗੱਲ ਰੱਖੀ ਤੇ ਉਹਨਾਂ ਨੇ ਆਪਣੀ ਮੰਗ ਰੱਖੀ ਤੇ ਉਹਨਾਂ ਨੇ ਪੰਜਾਬ ਦੇ ਉੱਤੇ ਤੌੜਾ ਝਾੜਿਆ। ਇਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੇ ਧਿਆਨ 'ਚ ਆਇਆ ਹੋਣਾ ਮਾਮਲਾ। ਹਾਂਜੀ। ਤੇ ਜਦੋਂ ਉਹਨਾਂ ਨੂੰ ਲੱਗਿਆ ਕਿ ਨਾਇਬ ਸੈਣੀ ਏਦਾਂ ਬੋਲ ਰਿਹਾ ਤੇ ਇੱਧਰ ਕ੍ਰਿਸ਼ਨ ਕੁਮਾਰ ਨੇ ਝੰਡਾ ਗੱਡਤਾ, ਤੇ ਪੋਲੀਟੀਕਲ ਲੀਡਰ ਨੂੰ ਲੱਗਦਾ ਕਿ ਲਾਏ ਤਾਂ ਬਾਜੀ ਮੈਂ ਮਾਰਨੀ ਸੀ, ਮੈਂ ਤਾਂ ਪਿੱਛੇ ਰਹਿ ਗਿਆ, ਜੁੱਤੀ ਨਾਲ ਸਾਹਾ ਮੈਂ ਕੁੱਟਣਾ ਸੀ। ਸੋ ਜਦੇ ਜਨਾਬ ਇਕਲਾਲ ਜੀ ਕੰਧ ਮੂਹਰੇ ਆ ਗਏ ਤੇ ਆ ਕੇ ਖੜ ਕੇ ਬੋਲਣ ਲੱਗ ਗਏ। ਹੁਣ ਸਵਾਲ ਇਹ ਹੈ ਕਿ ਕੀ ਮੁੱਖ ਮੰਤਰੀ ਨੇ ਏਦਾਂ ਬਿਆਨੀਆਂ ਕਰਨਾ ਹੁੰਦਾ? ਜੇ ਤੁਸੀਂ ਸੱਚਮੁੱਚ ਬਿਆਨੀਆਂ ਕਰਨਾ ਤਾਂ ਕੋਈ ਮੀਟਿੰਗ ਦਿਖਾਓ। ਹਾਂਜੀ। ਕਿਆ ਭਾਈ ਮੈਂ ਮੀਟਿੰਗ ਬੁਲਾਈ, ਮੈਂ ਆਪਣੇ ਸਾਰੇ ਅਧਿਕਾਰੀਆਂ ਤੋਂ ਜਾਣਕਾਰੀ ਲੈ ਲਈ, ਮੇਰੇ ਕੋਲ ਅਧਿਕਾਰ ਹੈ, ਤੁਸੀਂ ਕਿਸੇ ਮੀਡੀਆ ਪ੍ਰੈਸ ਕਾਨਫਰੰਸ 'ਚ ਬੋਲ ਦਿਓ, ਆਹ ਵੀਡੀਓ ਬਣਾ ਕੇ ਕਲਿੱਪ ਪਾ ਦਿਓ, ਤੇ ਸਵਾਲ ਕਰਨ ਨੂੰ ਤੁਸੀਂ ਸਪੇਸ ਹੀ ਨਹੀਂ ਛੱਡਦੇ। ਬਿਲਕੁਲ ਇਹ ਤਰੀਕਾ ਮੋਦੀ ਵਾਲਾ ਬਿਲਕੁਲ ਫਾਰਮੂਲਾ ਹੋਈ ਜਾਈ ਕਿ ਆਪਣੀ ਗੱਲ ਕਹਿ ਕੇ ਪਰਾਂ ਲੰਘ ਜਾਓ। ਹੁਣ ਜਿੱਥੋਂ ਤੱਕ ਤਾਂ ਹੈ, ਪੰਜਾਬ ਦੇ ਵਿੱਚ ਪਿਛਲੀਆਂ ਵਾਰ ਨਾਲੋਂ, ਪਿਛਲੀਆਂ ਸਰਕਾਰਾਂ ਨਾਲੋਂ ਇਹ ਸਰਕਾਰ ਨੇ ਇੱਕ ਕੰਮ ਚੰਗਾ ਕੀਤਾ ਕਿ ਬਿਲਕੁਲ ਨਹਿਰੀ ਸਿਸਟਮ ਨੂੰ ਥੋੜਾ ਦਰੁਸਤ ਕੀਤਾ। ਜਿਹੜਾ ਉਹਨਾਂ ਚੋਂ ਮਤਲਬ ਕਿ ਅਸੀਂ ਖੇਤਾਂ ਨੂੰ ਪਾਣੀ ਦੇਣ ਵਾਲੀ ਉਹ ਪ੍ਰਕਿਰਿਆ ਦੁਆਰਾ ਬਹਾਲ ਹੋ ਰਹੀ ਆ। ਕਿਸ ਹੱਦ ਤੱਕ ਹੋ ਰਹੀ ਹੈ ਧਰਾਤਲ ਤੇ ਸਭ ਨੂੰ ਪਤਾ ਹੈ, ਪਰ ਫਿਰ ਵੀ ਪਿਛਲਿਆਂ ਨਾਲੋਂ ਕੁਝ ਹੋਇਆ। ਔਰ ਇਹ ਜਿਹੜਾ ਵਰਤਾਰਾ ਹੈ ਪਾਣੀ ਘਟਣ ਵਾਲਾ, ਪਾਣੀ ਪੂਰਾ ਲੈਣ ਵਾਲਾ, ਇਹ ਹਰ ਵਾਰ ਰੂਟੀਨ ਕਾਰਵਾਈ ਹੈ। ਠੀਕ ਹੈ। ਤੇ ਇਹ ਨਹੀਂਗਾ ਕਿ ਕੋਈ ਜੱਗੋ ਤੇਰਵੀਂ ਕਰ ਲਈ ਤੇ ਕੁਝ ਵੱਖਰਾ ਹੋ ਗਿਆ। ਪਰ ਮੁੱਖ ਮੰਤਰੀ ਸਾਹਿਬ ਇਹ ਦਿਖਾਉਣਾ ਚਾਹੁੰਦੇ ਆ ਕਿ 72 ਸਾਲਾਂ 'ਚ ਪਹਿਲੀ ਵਾਰ ਹੋਇਆ ਹੈ, ਅਸੀਂ ਉਹ ਪਾਣੀ ਰੋਕਿਆ। ਤੇ ਉਹ ਇਸ ਗੱਲ ਦੀ ਸਫਾਈ ਦੇਣ ਲਈ ਜਾਂ ਆਪਣਾ ਪੱਖ ਰੱਖਣ ਲਈ ਆਏ ਕਿ ਭਾਈ ਸਾਡੇ ਕੋਲ ਵਾਧੂ ਪਾਣੀ ਨਹੀਂ ਹੈਗਾ, ਅਸੀਂ ਵਾਧੂ ਪਾਣੀ ਦੇਣ ਦੇ ਸਮਰੱਥ ਨਹੀਂ ਹੈਗੇ, ਸਾਡੀ ਆਪਣੇ ਖੇਤਾਂ ਨੂੰ ਲੋੜ ਹੈ, ਡੈਮਾਂ 'ਚ ਸਾਡੇ ਪਾਣੀ ਘੱਟ ਹੈ,
ਤੁਸੀਂ ਆਪਣੇ ਹਿੱਸੇ ਦਾ ਪਾਣੀ ਲੈ ਚੁੱਕੇ ਹੋ, ਤੁਹਾਨੂੰ ਤਾਂ ਵੀ ਅਸੀਂ 4000 ਕਿਊਸੈਕ ਪਾਣੀ ਦੇ ਰਹੇ ਹਾਂ ਤਾਂ ਕਿ ਪੀਣ ਵਾਲੇ ਪਾਣੀ ਦੀ ਕਿੱਲਤ ਨਾ ਆਵੇ। ਤੇ ਇੱਥੋਂ ਸਵਾਲ ਇਹ ਪੈਦਾ ਹੋਇਆ ਕਿ ਮੁੱਖ ਮੰਤਰੀ ਸਾਹਿਬ ਇੱਥੋਂ ਤੱਕ ਗੱਲ ਕਰਦੇ ਤਾਂ ਸਮਝ ਆਉਂਦੀ। ਤੁਸੀਂ ਕਿਹਾ ਕਿ ਜੀ ਕੇਂਦਰ ਕਹਿੰਦਾ ਕਿ ਅਸੀਂ ਪਾਣੀ ਰੋਕ ਲਿਆ ਹਰਿਆਣੇ ਉਹਦੇ ਪਾਕਿਸਤਾਨ ਵਾਲਾ ਜਿਹੜਾ ਸਿੰਧੂ ਜਲ ਸੰਧੀ ਵਾਲਾ ਸਮਝੌਤਾ ਸੀ ਕਿ ਉਹ ਅਸੀਂ ਪਾਣੀ ਰੋਕ ਲਿਆ। ਉਹ ਕਹਿੰਦੇ ਜੀ ਉਹ ਪਾਣੀ ਜਿਹੜਾ ਰੋਕਿਆ ਨਾ ਸਾਡੇ ਡੈਮਾਂ ਨੂੰ ਦੇ ਦਿਓ ਤੇ ਉਹ ਸਾਡੇ ਡੈਮਾਂ ਨੂੰ ਦੇ ਦਿਓ, ਸਾਡੇ ਡੈਮ ਭਰ ਜਾਣਗੇ, ਉਹ ਤੋਂ ਬਾਅਦ ਅਸੀਂ ਫਿਰ ਹਰਿਆਣੇ ਨੂੰ ਵੀ ਦੇ ਦਾਂਗੇ ਉਹ ਚੋਂ, ਸਾਡੇ ਕੋਲ ਆਪਣੇ ਨਾਲ ਤਾਂ ਹੈ। ਮਤਲਬ ਕਿ ਮੁੱਖ ਮੰਤਰੀ ਸਾਹਿਬ ਬਚਕਾਨਾ ਗੱਲਾਂ ਕਰਦੇ ਨੇ, ਹਰਿਆਣੇ ਖਾਤਰ ਪਾਣੀ ਮੰਗ ਰਹੇ ਨੇ। ਨਹੀਂ, ਸਵਾਲ ਤਾਂ ਇਹ ਹੈ ਕਿ ਕੀ ਮੁੱਖ ਮੰਤਰੀ ਇੰਨਾ ਵੀ ਨਹੀਂ ਜਾਣਦੇ ਕਿ ਕੀ ਇਹ ਇੰਨਾ ਆਸਾਨ ਹੈਗਾ ਕਿ ਉਧਰੋਂ ਪੈਪ ਇੱਧਰ ਸਿੱਟ ਦੇਣਗੇ ਤੁਹਾਡੇ ਡੈਮ ਭਰ ਜਾਣਗੇ। ਜਿਹੜੀ ਗੱਲ ਨੂੰ ਪਤਾ ਹੈ, ਸਪਸ਼ਟ ਰੂਪ ਚ ਪਤਾ ਹੈ ਕਿ 12-14 ਸਾਲ ਲੱਗਣੇ ਆ ਜੇਕਰ ਇਸ ਸਥਿਤੀ ਚ ਜਾਣਾ ਪਿਆ। ਸਹੀ। ਪਰ ਉਹ ਪਾਕਿਸਤਾਨ ਪਹਿਲਾਂ ਕਹਿੰਦਾ ਕਿ ਜੀ ਇਹ ਐਕਟ ਆਫ ਵਾਰ ਹੈ, ਪਾਣੀਆਂ ਨੂੰ ਬੰਦ ਕਰਨਾ। ਇੱਧਰ ਤਣਾਅ ਵਾਲਾ ਮਾਹੌਲ ਹੈ। ਪ੍ਰਧਾਨ ਮੰਤਰੀ ਜੀ ਹੋਰੀ ਕਹਿੰਦੇ ਮੈਂ ਫੌਜ ਨੂੰ ਕਹਿਤਾ ਕਿ ਥਾਂ ਤਰੀਕ ਸਮਾਂ ਤੁਹਾਡਾ ਹੈ ਨਾ, ਤੁਸੀਂ ਆਪਣੀ ਮਰਜ਼ੀ ਨਾਲ ਕਰ ਲਓ। ਅੱਜ ਵੀ ਹਾਈ ਲੈਵਲ ਬੈਠਕਾਂ ਹੋਣੀਆਂ ਨੇ, ਅੱਜ ਕੈਬਨਿਟ ਬੈਠਕ ਵੀ ਹੋਣੀ ਹੈ ਔਰ ਬਿਲਕੁਲ ਇੱਕ ਖਤਰਾ ਮੰਡਰਾ ਰਿਹਾ ਕਿ ਕੁਝ ਵੀ ਹੋ ਸਕਦਾ, ਕਿ ਸਰਜੀਕਲ ਸਟ੍ਰਾਈਕ ਵਰਗਾ ਹੋਊਗਾ, ਆਮੋ ਸਾਹਮਣੇ ਦੀ ਜੰਗ ਵਰਗਾ ਹੋਊਗਾ। ਪੰਜਾਬ ਇਸ ਫਿਕਰ ਚੋਂ ਲੰਘ ਰਿਹਾ ਤੇ ਮੁੱਖ ਮੰਤਰੀ ਸਾਹਿਬ ਉਸ ਜੰਗ ਨੂੰ ਹੱਕਾ ਮਾਰ ਰਹੇ। ਤੁਸੀਂ ਉਸ ਗੱਲ ਨੂੰ ਹਵਾ ਦੇ ਰਹੇ ਹੋ। ਹੋਰ ਜਦੋਂ ਇਹ ਪਾਣੀ ਇੰਜ ਇਮੀਡੀਏਟਲੀ ਨਹੀਂ ਰੋਕਿਆ ਜਾ ਸਕਦਾ, ਸਿਰਫ ਇੱਕ ਸੰਕੇਤਕ ਹੁੰਦਾ ਹੈ, ਇੱਕ ਸੁਨੇਹਾ ਦੇਣ ਦਾ ਤਰੀਕਾ ਹੁੰਦਾ, ਇੱਕ ਆਪਣਾ ਮਤਲਬ ਦਾ ਖੇਡਣ ਦਾ ਤਰੀਕਾ ਹੁੰਦਾ ਰਾਜਨੀਤਿਕ, ਤੇ ਤੁਸੀਂ ਉਹਦੇ ਵਿੱਚ ਕੀ ਕਹਿ ਰਹੇ ਹੋ ਕਿ ਸਾਨੂੰ ਦੇ ਦਿਓ ਜੀ। ਤੁਸੀਂ ਤਾਂ ਇਹ ਵੀ ਸਮਝਣ ਦੀ ਕੋਸ਼ਿਸ਼ ਨਹੀਂ ਕਰ ਰਹੇ ਕਿ ਕੀ ਪੰਜਾਬ ਨੂੰ ਉਹਦੇ ਹੱਕ ਦਾ ਪਹਿਲਾਂ ਹੀ ਪਾਣੀ ਮਿਲਿਆ ਵਾ ਜਾਂ ਨਹੀਂ। ਜੇ ਉਸ ਸਮਝੌਤੇ ਤੇ ਵੀ ਆਉਣਾ ਹੈ ਤਾਂ ਤੁਸੀਂ ਇਹ ਕਦੇ ਸੋਚਣ ਦੀ ਕੋਸ਼ਿਸ਼ ਕੀਤੀ? ਦੂਸਰਾ, ਤੁਸੀਂ ਪਾਣੀਆਂ ਦੀ ਪਮਾਇਸ਼ ਤੇ ਕਿਉਂ ਨਹੀਂ ਆਉਂਦੇ? ਤੁਸੀਂ ਜੇਕਰ ਇਹ ਗੱਲ ਕਹਿੰਦੇ ਹੋ ਕਿ ਅੱਜ ਪੰਜਾਬ ਕੋਲ ਵਾਧੂ ਪਾਣੀ ਨਹੀਂ ਹੈਗਾ ਤੇ ਰਾਜਸਥਾਨ ਨੂੰ, ਦਿੱਲੀ ਨੂੰ ਵੀ ਤੁਸੀਂ ਪੀਣ ਲਈ ਕਹਿੰਦੇ ਹੋ ਅਸੀਂ ਪਾਣੀ ਦਿੰਨੇ ਆ, ਸਾਰਾ ਕੁਝ ਦਿੰਨੇ ਆ, ਤੇ ਤੁਸੀਂ ਉਹਨਾਂ ਤੋਂ ਵਸੂਲੀ ਦੀ ਗੱਲ ਕਦ ਕੀਤੀ? ਤੁਹਾਡੀ ਸਰਕਾਰ ਸੀ ਦਿੱਲੀ 'ਚ ਕੇਜਰੀਵਾਲ ਦੀ, ਜਦੋਂ ਉਹਨੇ ਹਿਮਾਚਲ ਨਾਲ ਪੁਰਾਣਾ ਐਗਰੀਮੈਂਟ ਖਤਮ ਹੋਣ ਤੇ ਨਵਾਂ ਐਗਰੀਮੈਂਟ ਕੀਤਾ ਤੇ ਪੈਸੇ ਦੇਣੇ ਮਨਜ਼ੂਰ ਕੀਤੇ। ਤੁਸੀਂ ਉਹ ਪੰਜਾਬ ਨਾਲ ਕਿਉਂ ਨਹੀਂ ਕਰਾ ਦਿੱਤਾ ਕਿ ਪੰਜਾਬ ਤੋਂ ਵੀ ਜਿਹੜਾ ਪਾਣੀ ਜਾਂਦਾ ਉਹਦੀ ਪੇਮੈਂਟ ਆਊਗੀ? ਤੁਸੀਂ ਕਿੰਨੇ ਕੁ ਬਿੱਲ ਭੇਜ ਲਏ ਰਾਜਸਥਾਨ ਨੂੰ, ਕਿੰਨੀ ਕੁ ਉਹਨਾਂ ਨਾਲ ਬੈਠਕ ਕਰ ਲਈ? ਤੇ ਜਿੱਥੋਂ ਤੱਕ ਇਹ ਮਸਲਾ ਸੀ, ਇਹ ਕੰਧ ਕੋਲ ਖੜ ਕੇ ਵੀਡੀਓ ਬਣਾ ਕੇ ਪਾਉਣ ਨਾਲ ਨਹੀਂ ਮਸਲਾ ਹੱਲ ਹੁੰਦਾ। ਇਹ ਵੀਡੀਓ ਬਣਾਉਣ ਲਈ ਤੁਸੀਂ ਸਾਰੇ ਹੈਗੇ ਆ, ਇਹ ਗੱਲਾਂ ਕਰਨ ਲਈ ਅਸੀਂ ਹੈਗੇ ਆ। ਜਨਾਬ, ਤੁਸੀਂ ਅਧਿਕਾਰਤ ਤੌਰ ਤੇ ਕੋਈ ਕਾਰਵਾਈ ਕਰਦੇ, ਤੁਸੀਂ ਕੇਂਦਰ ਕੋਲ ਜਾਂਦੇ, ਤੁਸੀਂ ਹਰਿਆਣਾ ਦੇ ਮੁੱਖ ਮੰਤਰੀ ਨੂੰ ਸੱਦੇ, ਕਰ ਲਓ ਬੈਠਕ, ਫਿਰ ਕੋਈ ਚਿੱਠੀ ਪਾਉਂਦੇ, ਕੋਈ ਕੁਝ ਲਿਖਦੇ। ਸੋ ਇਸ ਲਈ ਇਹ ਬਿਆਨੀਆਂ, ਸੋਸ਼ਲ ਮੀਡੀਆ ਵਾਲਾ ਬਿਆਨੀਆਂ ਨਾਲ ਸਰਕਾਰਾਂ ਤੇ ਸੂਬੇ ਨਹੀਂ ਚੱਲਦੇ ਹੁੰਦੇ। ਤੇ ਇਹ ਪਾਣੀਆਂ ਦੇ ਮਸਲੇ ਨੂੰ ਸਮਝਣ ਦੀ ਲੋੜ ਹੈ। ਇਹ ਰਿੜਕਿਆਂ ਕਰੰਟ ਮਾਰਦਾ ਹੈ। ਸਹੀ ਸੀ। ਤੇ ਉਹ ਕਰੰਟ ਤੋਂ ਹੱਥੋਂ ਚੱਲ ਨਹੀਂ ਹੋਣਾ ਫਿਰ। ਸੋ ਹਿੰਦ ਪਾਕ ਵਾਲਾ ਮਾਹੌਲ ਹਰਿਆਣੇ ਪਾਕਿਸਤਾਨ, ਮਤਲਬ ਜਿਹੜਾ ਹਿੰਦ ਪਾਕਿਸਤਾਨ ਵਾਲਾ ਮਾਹੌਲ ਹੈ, ਉਹ ਪੰਜਾਬ ਹਰਿਆਣੇ 'ਚ ਨਾ ਬਣਾਓ। ਇਹਦੇ ਉੱਤੇ ਗੌਰ ਕਰੋ ਜੀ। ਸੋ ਇਹ ਬਹੁਤ ਫਿਕਰਮੰਦੀ ਵਾਲੀ ਸਥਿਤੀ ਚੋਂ ਹੈ। ਪਾਣੀ ਵਾਲੇ ਮਸਲੇ ਤੇ ਸਰਕਾਰੀ ਸਟੈਂਡ ਜੇ ਸਹੀ ਵੀ ਹੈ, ਪਰ ਤੁਸੀਂ ਸੈਲਫ ਗੋਲ ਕਿਉਂ ਕਰ ਰਹੇ ਹੋ? ਆਪ ਜੰਗ ਕਿਉਂ ਮੰਗ ਰਹੇ ਹੋ? ਤੇ ਉਹ ਵਾਲੇ ਪਾਣੀ ਵਾਲਾ ਮਸਲਾ ਛੇੜ ਕੇ ਤੁਸੀਂ ਕੀ ਸਾਬਤ ਕਰਨਾ ਚਾਹੁੰਦੇ ਹੋ? ਇਹ ਸਵਾਲ ਮੁੱਖ ਮੰਤਰੀ ਸਾਹਿਬ ਲਈ ਖੜਾ। ਬਿਲਕੁਲ ਜੀ। ਹੁਣ ਤੱਕ ਤਾਂ ਜਿਹੜੇ ਪਾਣੀਆਂ ਦੇ ਮਾਹਰ ਆ ਉਹ ਇਹੀ ਗੱਲ ਕਹਿੰਦੇ ਆ, ਦੁਹਰਾਉਂਦੇ ਆ ਲਗਾਤਾਰ, ਕਿ ਪਾਣੀਆਂ ਦੇ ਮਾਮਲੇ ਦੇ ਵਿੱਚ ਪੰਜਾਬ ਦਾ ਦਾਅਵਾ ਕਮਜ਼ੋਰ ਹੈ। ਤੇ ਦਾਅਵਾ ਸਰਕਾਰਾਂ ਨਹੀਂ ਕਰਨਾ, ਮੁੱਖ ਮੰਤਰੀਆਂ ਨਹੀਂ ਕਰਨਾ। ਲਾਲ ਕੰਧ ਮੂਹਰੇ ਵੀਡੀਓ ਬਣਾ ਕੇ ਤਾਂ ਦਾਅਵੇ ਨਹੀਂ ਪੇਸ਼ ਹੁੰਦੇ। ਦਾਅਵਾ ਤਾਂ ਤੁਸੀਂ ਜਦੋਂ ਪ੍ਰਵੀਨ ਜੀ, ਸਾਡੇ ਕੋਲ ਜਿੰਨਾ ਕੁੱਲ ਪਾਣੀ ਹੈ, ਤੁਸੀਂ ਉਹਦੇ ਲਈ ਕੇਂਦਰ ਨੂੰ ਕਦੋਂ ਕਿਹਾ ਕਿ ਆਜੋ ਨਵੇਂ ਸਿਰੇ ਤੋਂ? ਬਿਲਕੁਲ ਸਹੀ, ਬਿਲਕੁਲ ਨਵੇਂ ਸਿਰੇ ਤੋਂ ਕਰੋ ਬਈ। ਅਸੀਂ ਕਦੋਂ ਉਹਦੀ ਗੱਲ ਕੀਤੀ ਕਿ ਬਈ ਰਾਜਸਥਾਨ ਨੂੰ ਜਿੰਨਾ ਉਹਦਾ ਕੋਟਾ ਉਹਨਾਂ ਦੇਈ ਜਾਂਦੇ ਆ, ਹਰਿਆਣੇ ਨੂੰ ਜਿੰਨਾ ਕੋਟਾ ਉਹਨਾਂ ਦੇਈ ਜਾਂਦੇ ਆ, ਦਿੱਲੀ ਵਾਲਿਆਂ ਨੂੰ ਜਿੰਨਾ ਚਾਹੀਦਾ ਉਹਨਾਂ ਦੇਈ ਜਾਂਦੇ ਆ, ਹੈਨਾ? ਤੇ ਸਾਡੇ ਕੋਲ ਜਿਹੜਾ ਪਾਣੀ ਹੈ ਉਹਦੇ ਵਿੱਚੋਂ ਕੀ ਸਾਡੇ ਹਿੱਸੇ ਵਾਲਾ ਬਚਿਆ? ਸਹੀ ਹੈ, ਬਿਲਕੁਲ। ਜਦੋਂ ਕਿ ਉਹ ਹਿੱਸਾ ਦੇਣ ਲੱਗੇ ਸਾਡੇ ਨਾਲ ਧੋਖਾ ਸੀ, ਧੱਕਾ ਸੀ। ਸਾਡੇ ਦਰਿਆ ਤੁਸੀਂ ਵੰਡ ਲਏ, ਹੈਨਾ? ਤੇ ਜਿਹੜਾ ਪਾਣੀ ਸਿੱਧਾ ਆਪਣੇ ਆਉਂਦਾ ਉਹਨਾਂ ਕੋਲ ਹਰਿਆਣੇ ਵਾਲਾ, ਉਹ ਪਾਣੀ ਕਿਉਂ ਨਹੀਂ ਵੰਡਿਆ ਫਿਰ? ਜੀ ਬਿਲਕੁਲ। ਜਿੱਥੇ ਗੱਲ ਕਰਨੀ ਉਹ ਤਰਕ ਤੇ ਤੁਸੀਂ ਕਰ ਨਹੀਂ ਰਹੇ। ਬਸ ਕਾਹਲੀ ਹੁੰਦੀ ਆ ਕਿ ਫਟਾਫਟ ਇੱਕ ਵੀਡੀਓ ਜਾਰੀ ਕਰਦੀ ਤੇ ਕਰਤੀ ਜਨਾਬ, ਬਾਅਦ ਚੋਂ ਸੈਲਫ ਕਾਲ ਹੋ ਜਾਂਦਾ, ਫਿਰ ਦੂਏ ਦਿਨ ਬਦਲਦੇ ਫਿਰਦੇ ਹੋ ਬਿਆਨ ਆਪਣੇ। ਜੀ ਬਿਲਕੁਲ।